ਦੀ ਖਬਰ ਇਸ ਟਾਈਮ ਭਾਰਤ ਦੇ ਮੀਡੀਆ ਦੇ ਵਿੱਚ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣੀ ਆ। ਉਹਨੂੰ ਵੀ ਆਪਾਂ ਜਿਹੜਾ ਉਹ ਦੇਖ ਲੈਂਦੇ ਹਾਂ। ਜਿਹੜਾ ਅਨਮੋਲ ਬਿਸ਼ਨੋਈ, ਲਾਰੈਂਸ ਬਿਸ਼ਨੋਈ ਦਾ ਜਿਹੜਾ ਭਰਾ ਆ, ਉਹ ਸੋ ਕਾਲਡ ਕਥਿਤ ਤੌਰ ਦੇ ਉੱਤੇ ਉਹ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰ ਹੋ ਗਿਆ ਆ। ਅਮਰੀਕਾ ਦੀ ਕਿਸੇ ਵੀ ਨਿਊਜ਼ ਏਜੰਸੀ ਜਾਂ ਪੁਲਿਸ ਦੇ ਦੁਆਰਾ ਇਦਾਂ ਦੀ ਅਜੇ ਤੱਕ ਕੋਈ ਵੀ ਖਬਰ ਜਿਹੜੀ ਉਹ ਨਹੀਂ ਦੇਖੀ ਗਈ। ਅਸੀਂ ਕਾਫੀ ਥਾਂ ਦੇ ਉੱਤੇ ਖੰਗਾਲਣ ਦੀ ਕੋਸ਼ਿਸ਼ ਕੀਤੀ ਆ। ਬੇਕਰਸਫੀਲਡ ਦੇ ਵਿੱਚ ਇੱਕ ਵਾਰੀ ਦੇਖਿਆ ਗਿਆ ਸੀ ਕਿਸੇ ਵਿਆਹ ਸ਼ਾਦੀ ਦੇ ਉੱਤੇ। ਬੇਕਰਸਫੀਲਡ ਦੀ ਜਿਹੜੀ ਸ਼ੈਰਿਫ ਡਿਪਾਰਟਮੈਂਟ ਦੀ ਮੈਂ ਵੈਬਸਾਈਟ ਦੇ ਉੱਤੇ ਦੇਖਿਆ ਆ, ਉੱਥੇ ਅਜੇ ਤੱਕ ਕੋਈ ਮੈਨੂੰ ਲੱਭਾ ਨਹੀਂ ਆ। ਇਨਮੇਟਸ ਦੇ ਵਿੱਚ ਵੀ ਸਰਚ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਦਾ ਅਜੇ ਤੱਕ ਕੋਈ ਪਤਾ ਨਹੀਂ ਆ। ਉੱਦਾਂ ਤਾਂ ਜਿਹੜੀ ਭਾਰਤ ਦੀ ਏਜੰਸੀ ਵਾਲੇ ਤਾਂ ਇਹ ਕਹਿ ਰਹੇ ਆ ਵੀ ਮੁੰਬਈ ਕ੍ਰਾਈਮ ਬ੍ਰਾਂਚ ਆ, ਉਹਨਾਂ ਦੇ ਸੋਰਸ ਉਹਨਾਂ ਨੂੰ ਕਹਿ ਰਹੇ ਆ ਵੀ ਅਨਮੋਲ ਬਿਸ਼ਨੋਈ ਨੂੰ ਯੂਐਸ ਅਥਾਰਟੀ ਦੇ ਵਿੱਚ ਇੰਟਰੋਗੇਟ ਕਰ ਰਹੀਆਂ ਆ, ਤੇ ਪਹਿਲੋਂ ਉਹਨੂੰ ਕੈਨੇਡੀਅਨ ਅਥਾਰਟੀਜ਼ ਨੂੰ ਦੇਣਗੀਆਂ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇੰਡੀਅਨ ਅਥਾਰਟੀਜ਼ ਨੂੰ ਇਹਨਾਂ ਦੀ ਜਿਹੜੀ ਕਸਟਡੀ ਮਿਲ ਸਕਦੀ ਹੈ। ਹਰਦੀਪ ਸਿੰਘ ਨਿੱਜਰ ਹੁਣਾਂ ਦੇ ਕਤਲ ਦੇ ਮਾਮਲੇ ਵਿੱਚ ਜਿਹੜੀ ਇੰਡੀਅਨ ਏਜੰਸੀਜ਼ ਜਿਹੜੀਆਂ ਦੱਸ ਰਹੀਆਂ ਆ, ਇੰਡੀਅਨ ਨਿਊਜ਼ ਵਾਲੇ ਵੀ ਉਸ ਦੇ ਵਿੱਚ ਆ। ਗੋਲਡੀ ਬਰਾੜ ਨੂੰ ਵੀ 2-3 ਵਾਰੀ ਇੱਥੋਂ ਫੜ ਹਟੇ ਆ। ਇਸ ਤੋਂ ਇਲਾਵਾ ਹੋਰ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ, ਉਹ ਗੋਲੀकांड ਵੀ ਜਿਹੜਾ ਉਹ ਕਰਵਾ ਹਟੇ ਆ। ਇਦਾਂ ਦੀਆਂ ਖਬਰਾਂ ਬਹੁਤ ਵਾਰੀ ਜਿਹੜੀਆਂ ਉਹ ਆ ਚੁੱਕੀਆਂ ਆ। ਇਹ ਐਕਚੁਅਲ ਦੇ ਵਿੱਚ ਪੁਸ਼ਟ ਖਬਰ ਆ ਕਿ ਨਹੀਂ, ਅਸੀਂ ਉਸ ਦੀ ਪੁਸ਼ਟੀ ਨਹੀਂ ਕਰਦੇ, ਕਿਉਂਕਿ ਜਿੰਨੇ ਕੁ ਵੀ ਸੋਰਸਿਸ ਦੇ ਨਾਲ ਅਜੇ ਤੱਕ ਗੱਲਬਾਤ ਹੋਈ ਹੈ ਜਾਂ ਪਤਾ ਕੀਤਾ ਆ, ਇੱਥੋਂ ਕਿਤੋਂ ਵੀ ਕਨਫਰਮੇਸ਼ਨ ਜਿਹੜੀ ਉਹ ਅਜੇ ਆਈ ਨਹੀਂ ਆ। ਇਹਦੇ ਵਿੱਚ ਇੱਕ ਐਂਗਲ ਇਹ ਵੀ ਹੋ ਸਕਦਾ ਹਰਜੋਤ ਸਿੰਘ ਜੀ, ਵੀ ਕਿਤੇ ਇਹ ਨਾ ਹੋਵੇ ਵੀ ਉਹਦੀ ਜਾਨ ਨੂੰ ਵਾਕਈ ਇੱਥੇ ਕਹਿ ਲਓ ਵੀ ਸੋ ਕਾਲਡ ਖਤਰਾ ਹੋਵੇ, ਤੇ ਉਹ ਵੀ ਲਾਰੈਂਸ ਬਿਸ਼ਨੋਈ ਵਾਂਗੂ ਉਹਨੂੰ ਵੀ ਉੱਥੇ ਸ਼ਹਿਜ਼ਾਦਾ ਬਣਾ ਕੇ ਉਹਨਾਂ ਨੇ ਜੇਲ੍ਹ ਦੇ ਵਿੱਚ ਹੀ ਜਿਹੜਾ ਉਹ ਰੱਖਣਾ ਹੋਵੇ, ਵੀ ਬਚਾ ਕੇ ਜਿਹੜਾ ਇਸ ਨੂੰ ਜਿਹੜਾ ਉਹ ਰੱਖੀਏ। ਆਪਾਂ ਨੂੰ ਪਤਾ ਹੀ ਹੈ ਵੀ ਲਾਰੈਂਸ ਬਿਸ਼ਨੋਈ ਜੋ ਇਹਦਾ ਭਰਾ ਆ, ਕਿਸ ਤਰੀਕੇ ਦੀਆਂ ਕਰਤੂਤਾਂ ਦੇ ਵਿੱਚ ਉਹ ਸ਼ਾਮਲ ਆ। ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਮਲੇ ਵਿੱਚ ਹੁਣੇ ਰੀਸੈਂਟਲੀ ਪਿਛਲੇ ਮਹੀਨੇ ਅਕਤੂਬਰ 'ਚ ਬਾਬਾ ਸਦੀਕੀ ਦੇ ਕਤਲ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਉਸਨੇ ਜਿਹੜੀ ਜ਼ਿੰਮੇਵਾਰੀਆਂ ਜਿਹੜੀਆਂ ਉਹ ਲਈਆਂ ਆ, ਤੇ ਸਲਮਾਨ ਖਾਨ ਨੂੰ ਲਗਾਤਾਰ ਜਿਹੜੀਆਂ ਉਹ ਧਮਕੀਆਂ ਉੱਥੇ ਉਹ ਦਿੰਦਾ ਰਹਿੰਦਾ ਆ। ਲਾਰੈਂਸ ਬਿਸ਼ਨੋਈ ਨਕਲੀ ਪਾਸਪੋਰਟ ਬਣਾ ਕੇ, ਜਿਹੜਾ ਕਿ ਭਾਰਤ ਵਿੱਚ ਅਨਮੋਲ ਬਿਸ਼ਨੋਈ, ਲਾਰੈਂਸ ਬਿਸ਼ਨੋਈ ਦਾ ਜੋ ਭਰਾ ਆ, ਵੀ ਉਹਨੇ 2023 ਦੇ ਵਿੱਚ ਕਹਿੰਦੇ ਵੀ ਨਕਲੀ ਪਾਸਪੋਰਟ ਬਣਾ ਕੇ ਉੱਥੋਂ ਫਰਾਰ ਹੋ ਗਿਆ ਸੀ, ਤੇ ਉੱਥੇ ਉਸ ਟਾਈਮ ਇਹ ਲੋੜੀਂਦਾ ਸੀਗਾ। ਕਿੱਦਾਂ ਪਾਸਪੋਰਟ ਬਣਿਆ, ਕਿੰਨੇ ਉਹਨੂੰ ਉੱਥੋਂ ਕੱਢਿਆ, ਇਹ ਹਮੇਸ਼ਾ ਹੀ ਜਿਹੜਾ ਇੱਕ ਜਾਂਚ ਦਾ ਵਿਸ਼ਾ ਰਹਿਣਾ ਆ। ਉਹ ਹਰ ਇੱਕ ਜਣਾ ਆਪੋ ਆਪਣੀਆਂ ਅਟਕਲਾਂ ਜਿਹੜੀਆਂ ਉਹ ਲਗਾ ਸਕਦਾ ਆ। ਸੋ ਇੰਡੀਅਨ ਮੀਡੀਆ ਇਹ ਕਹਿ ਰਿਹਾ ਹੈ ਵੀ ਅਨਮੋਲ ਬਿਸ਼ਨੋਈ ਫੜ ਲਿਆ ਗਿਆ ਹੈ ਤੇ ਉਸਨੂੰ ਐਕਸਟ੍ਰਾਡਾਈਟ ਕਰ ਦਿੱਤਾ ਜਾਊਗਾ। ਇਹਦੇ ਬਾਰੇ ਅਮਰੀਕਨ ਨਿਊਜ਼ ਦੇ ਵਿੱਚ ਅਜੇ ਤੱਕ ਕਿਸੇ ਪਾਸੇ ਵੀ ਕੋਈ ਪੁਸ਼ਟੀ ਜਿਹੜੀ ਆ ਉਹ ਨਹੀਂ ਹੋਈ ਹੈਗੀ। ਜੀ ਬਿਲਕੁਲ, ਆਪਾਂ ਜਿੰਨੀ ਕੁ ਵੀ ਸਰਚ ਕੀਤੀ ਹੈਗੀ ਆ, ਉਹਦੇ ਵਿੱਚ ਅਮਰੀਕਾ ਦੇ ਕਿਸੇ ਨਿਊਜ਼ਪੇਪਰ, ਟੀਵੀ ਸਟੇਸ਼ਨ ਜਾਂ ਈਵਨ ਕਿਸੇ ਜੇਲ੍ਹ ਦਾ ਹਜੇ ਤੱਕ ਨਹੀਂ ਪਤਾ ਚੱਲਿਆ। ਪਰ ਜੋ ਇੰਡੀਆ ਦਾ ਮੀਡੀਆ ਹੈਗਾ, ਉੱਥੇ ਲਗਭਗ ਹਰ ਇੱਕ ਜਿਹੜਾ ਨਿਊਜ਼ ਆਊਟਲੈਟ ਹੈ ਉਹ ਕੈਲੀਫੋਰਨੀਆ ਚੋਂ ਫੜਾਤਾ ਹੈ ਉਹਨੂੰ ਅਜੇ ਤੱਕ, ਪਰ ਕੈਲੀਫੋਰਨੀਆ ਵਾਲਿਆਂ ਨੂੰ ਸ਼ਾਇਦ ਨਹੀਂ ਪਤਾ ਲੱਗਾ ਵੀ ਉਹ ਫੜ ਲਿਆ ਹੈ, ਕਿਉਂਕਿ ਇੱਕ ਵਾਰੀ ਤਾਂ ਜਿਹੜੇ ਮੁੱਖ ਮੰਤਰੀ ਆ, ਉਹਨਾਂ ਨੇ ਤਾਂ ਇੱਥੋਂ ਤੱਕ ਵੀ ਬਿਆਨ ਦਿੱਤਾ ਸੀ, ਕਹਿੰਦਾ ਵੀ ਮੇਰੀ ਯੂਐਸ ਦੀ ਪੁਲਿਸ ਦੇ ਨਾਲ ਗੱਲ ਹੋ ਗਈ ਆ ਤੇ ਉਹਨਾਂ ਨੇ ਕਨਫਰਮ ਕਰ ਦਿੱਤਾ ਆ। ਸੋ ਹੁਣ ਇਹ ਗੱਲ ਨੂੰ ਕਿੰਨਾ ਕੁ ਸੱਚ ਮੰਨਿਆ ਜਾਵੇ, ਜਿਹੜੀ ਸਿਰਫ ਉਧਰੋਂ ਮੀਡੀਆ ਤੋਂ ਜਿਹੜੀ ਉਹ ਰਿਪੋਰਟ ਆ ਰਹੀ ਆ, ਇਹ ਜਿਹੜੀ ਜ਼ਰੂਰ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਪਰ ਹਾਲ ਦੀ ਘੜੀ ਇਸ ਖਬਰ ਦੀ ਜਿਹੜੀ ਕੋਈ ਪੁਸ਼ਟੀ ਇੱਥੇ ਅਮਰੀਕਾ ਦੇ ਵਿੱਚ ਨਹੀਂ ਹੈਗੀ। ਭਾਰਤ ਵਾਲਿਆਂ ਨੇ ਜ਼ਰੂਰ ਇਹ ਜਿਹੜੀ ਉੱਥੇ ਖਬਰ ਚਲਾਈ ਹੈਗੀ।